ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਡੇ ਨਾਲ ਇਸ ਵਕਤ ਬਣੇ ਹੋਏ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਦੇ ਸੁੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਜਿਹੜੇ ਸਾਡੇ ਪਾਕਿਸਤਾਨੀ ਭਰਾ ਭੈਣ ਸਾਡੇ ਨਾਲ ਦੂਰ ਦੁਰਾਡਿਓਂ ਜੁੜੇ ਹੋਏ ਆ, ਉਹਨਾਂ ਨੂੰ ਵੀ ਅਸਲਾਮ ਵਾਲੇਕੁਮ। ਵਿਊਅਰਸ, ਅੱਜ ਜਿਹੜਾ ਦਿਨ ਹੈ ਜਦੋਂ ਅਸੀਂ ਅੱਜ ਦੇ ਦਿਨ ਤੁਹਾਡੇ ਨਾਲ 10 ਅਪ੍ਰੈਲ 2020 ਤੇ 28 ਚੇਤ ਨਾਨਕ ਸ਼ਾਹੀ ਸੰਮਤ 551 ਦੇ ਦਿਨ ਵਿਚਾਰਾਂ ਦੀ ਸਾਂਝ ਪਾਉਣ ਜਾ ਰਹੇ ਹਾਂ। ਸੋ ਅੱਜ ਦੀਆਂ ਜਿਹੜੀਆਂ ਰੀਸੈਂਟ ਲੇਟੈਸਟ ਖਬਰਾਂ ਹੈਗੀਆਂ ਨੇ, ਉਹਨਾਂ ਦੇ ਉੱਤੇ ਅਸੀਂ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ। ਹਮੇਸ਼ਾ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ। ਉਹਨਾਂ ਦੇ ਨਾਲ ਮਿਲ ਕੇ ਅੱਜ ਦੇ ਜਿਹੜੇ ਇਹ ਇਸ਼ੂਜ਼ ਹੈਗੇ ਆ ਉਹ ਅਸੀਂ ਡਿਸਕਸ਼ਨ ਦੇ ਅਧੀਨ ਲਿਆਉਂਦੇ ਹਾਂ। ਸੋ ਉਮੀਦ ਕਰਦੇ ਹਾਂ ਜਿਹੜਾ ਪ੍ਰੋਗਰਾਮ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗਾ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਔਰ ਸੱਚੋ ਸੱਚ ਪ੍ਰੋਗਰਾਮ ਨਾਲ ਜੁੜੇ ਸਾਰੇ ਹੀ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸ਼ੁਰੂਆਤ ਕਰੀ ਅੱਜ ਦੀਆਂ ਜਿਹੜੀਆਂ ਰੀਸੈਂਟ ਡਿਵੈਲਪਮੈਂਟਸ ਹੈਗੀਆਂ ਨੇ, ਜਿੱਥੇ ਅਸੀਂ ਬੈਠੇ ਹਾਂ ਅਮਰੀਕਾ ਦੇ ਵਿੱਚ, ਇੱਥੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਖਾਸ ਤੌਰ ਤੇ ਨਿਊਯਾਰਕ ਦੇ ਵਿੱਚੋਂ ਪਿਛਲੇ ਕਈ ਦਿਨਾਂ ਤੋਂ ਜਿਹੜਾ ਸਮਾਂ ਹੈ ਉਹ ਬੜਾ ਭਿਆਨਕ ਚੱਲ ਰਿਹਾ ਹੈ। ਜਿਹੜੀ ਮੌਤਾਂ ਦੀ ਗਿਣਤੀ ਹੈ ਉਹ ਰੋਜ਼ਾਨਾ ਸੈਂਕੜੇ ਦੀ ਤਾਦਾਦ ਦੇ ਵਿੱਚ ਹੁੰਦੀਆਂ ਨੇ। ਹੁਣ ਤਾਂ ਸਿਚੁਏਸ਼ਨ ਇਹ ਬਣ ਗਈ ਹੈ ਕਿ ਜਿਹੜੀਆਂ ਮਾਸ ਗ੍ਰੇਵਸ ਨੇ ਉਹਨਾਂ ਦੀਆਂ ਖਬਰਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ, ਪਿਕਚਰਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਇੱਥੇ ਨਿਊਯਾਰਕ ਸ਼ਹਿਰ ਦੇ ਵਿੱਚ, ਬ੍ਰੌਂਕਸ ਦੇ ਵਿੱਚ ਮਾਸ ਗ੍ਰੇਵਸ ਤਿਆਰ ਕੀਤੀਆਂ ਜਾ ਰਹੀਆਂ ਨੇ, ਜਿੱਥੇ ਦਰਜਨਾਂ ਦੀ ਤਾਦਾਦ ਦੇ ਵਿੱਚ, ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਵਾਇਰਸ ਤੋਂ ਪੀੜਤ ਲੋਕ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਇਕੱਠਿਆਂ ਜਿਹੜਾ ਹੈ ਉਹ ਦਫਨ ਕੀਤਾ ਜਾ ਰਿਹਾ। ਸੋ ਇਹਨਾਂ ਹਾਲਾਤਾਂ ਦੇ ਬਾਰੇ ਜਿੱਥੇ ਮੈਂ ਤੁਹਾਡੇ ਵਿਚਾਰ, ਜਿਹੜੀਆਂ ਲੇਟੈਸਟ ਅਪਡੇਟਸ ਹੈਗੀਆਂ ਨੇ ਉਹ ਜਾਣਨੀ ਚਾਹਾਂਗਾ ਤੇ ਨਾਲ ਨਾਲ ਅਸੀਂ ਗੱਲਬਾਤ ਨੂੰ ਅੱਗੇ ਤੋਰਾਂਗੇ। ਪਰ ਪਹਿਲਾਂ ਜਿਹੜੀ ਗੱਲ ਹੈਗੀ ਹੈ ਕਰੋਨਾ ਵਾਇਰਸ ਦਾ ਜਿਹੜਾ ਪ੍ਰਭਾਵ ਹੈ ਇਸ ਦੁਨੀਆ ਦੇ ਉੱਤੇ ਓਵਰਆਲ ਇੰਟਰਨੈਸ਼ਨਲੀ, ਉਸ ਬਾਬਤ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ। ਇੱਥੇ ਵੀ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਕਿ ਪਹਿਲੀ ਜਿਹੜੀ ਇਸ ਪੈਂਡੈਮਿਕ ਦੇ ਉੱਤੇ ਜਿਹੜੀ ਮੀਟਿੰਗ ਹੈ ਯੂਨਾਈਟਿਡ ਨੇਸ਼ਨਸ ਦੀ, ਉਹ ਹੋਈ ਹੈ। ਯੂਨਾਈਟਿਡ ਨੇਸ਼ਨਸ ਦੀ ਮੀਟਿੰਗ, ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰਸ ਦੀ ਜਿਹੜੀ ਹੈਗੀ ਹੈ ਸਾਰੇ ਉਹਨਾਂ ਦੇ ਮੈਂਬਰ ਮੁਲਕਾਂ ਦੀ, ਇਹਨੂੰ ਟੈਕਲ ਕਰਨ ਦੇ ਲਈ ਉਹ ਹੋਈ ਹੈ। ਉਸ ਬਾਬਤ ਵੀ ਦੇਖੋ, ਸਭ ਤੋਂ ਪਹਿਲਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁੱਲ ਆਲਮ ਦੇ ਵਿੱਚ ਜਿਹੜੀ ਹਾਲਤ ਹੈ, ਸਥਿਤੀ ਹੈ, ਉਹ ਬੜੀ ਗੰਭੀਰ ਹੈ, ਬੜੀ ਚਿੰਤਾਜਨਕ ਹੈ, ਫਿਕਰ ਵਾਲੀ ਹੈ। ਔਰ ਜਿਹੜੀਆਂ ਲੇਟੈਸਟ ਫਿਗਰਸ ਮੇਰੇ ਸਾਹਮਣੇ ਨੇ ਉਹਦੇ ਮੁਤਾਬਕ ਇਸ ਵੇਲੇ 16,80,540 ਨਵੇਂ ਕੇਸ ਜਿਹੜੇ ਨੇ, ਜਿਹੜੇ ਕੁੱਲ ਇਨਫੈਕਟਡ ਕੇਸਿਸ ਨੇ ਉਹ ਦੁਨੀਆ ਦੇ ਵਿੱਚ ਜਿਹੜੇ ਔਨ ਰੈਕਰਡ ਆਏ ਨੇ। ਉਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਕੁੱਲ ਮੌਤਾਂ ਦੀ ਗਿਣਤੀ ਵੀ 1 ਲੱਖ ਦਾ ਅੰਕੜਾ ਪਾਰ ਕਰਕੇ 1,01,800 ਦੇ ਕਰੀਬ ਡੈਥਸ ਨੇ। ਔਰ ਜਿਵੇਂ ਅਸੀਂ ਕੱਲ ਵੀ ਜਦੋਂ ਹੋਪ ਦੀ ਗੱਲ ਕਰਦੇ ਹਾਂ ਤੇ ਜਿਹੜੇ ਰਿਕਵਰਡ ਨੇ ਇਸ ਬਿਮਾਰੀ ਦੇ ਨਾਲ, ਜਿਹੜੇ ਪ੍ਰਭਾਵਿਤ ਹੋਏ, ਇਨਫੈਕਟਡ ਹੋਏ ਔਰ ਉਸ ਚੋਂ ਉਹ ਵੱਲ ਹੋਏ ਨੇ, ਠੀਕ ਹੋਏ ਨੇ, ਉਹਨਾਂ ਦੀ ਗਿਣਤੀ ਵੀ 3,74,000 ਦੇ ਕਰੀਬ ਹੈ। ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਨਿਊਯਾਰਕ ਜਿਹੜਾ ਇਸ ਵੇਲੇ ਅਮਰੀਕਾ ਦੇ ਵਿੱਚ ਐਪੀ ਸੈਂਟਰ ਹੈ ਇਸ ਕਰੋਨਾ ਵਾਇਰਸ ਦਾ, ਉਸ ਦੇ ਵਿੱਚ ਪਿਛਲੇ 24 ਘੰਟੇ ਦੇ ਵਿੱਚ ਜਿਹੜੀਆਂ ਨੇ 1,343 ਮੌਤਾਂ ਹੋਈਆਂ ਨੇ। ਔਰ ਜਿਹੜੀ ਅੱਜ ਇੱਕ ਖਬਰ ਸਾਰੇ ਇੰਟਰਨੈਸ਼ਨਲ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਹੈ ਕਿ ਏਰੀਅਲ ਵਿਊ ਦੇ ਨਾਲ, ਹਵਾਈ ਜਹਾਜ਼ ਰਾਹੀਂ, ਜਿਸ ਨੂੰ ਡਰੋਨ ਰਾਹੀਂ ਪਿਕਚਰਸ ਲੈਣਾ ਕਹਿੰਦੇ ਨੇ, ਉਸ ਦੇ ਥੱਲੇ ਨਿਊਯਾਰਕ ਦੇ ਇੱਕ ਬ੍ਰੌਂਕਸ ਏਰੀਆ ਦੇ ਵਿੱਚ ਦੇਖਿਆ ਗਿਆ ਕਿ ਮਾਸ ਗ੍ਰੇਵਸ ਖੋਦੀਆਂ ਜਾ ਰਹੀਆਂ। ਹਾਲਾਂਕਿ ਕੱਲ ਇਸ ਦਾ ਜ਼ਿਕਰ ਨਿਊਯਾਰਕ ਦੇ ਗਵਰਨਰ ਮਿਸਟਰ ਕੁਮੋ ਨੇ ਕੀਤਾ ਸੀ ਕਿ ਅਸੀਂ ਇਸ ਸਿਚੁਏਸ਼ਨ 'ਚ ਹੈ ਕਿ ਵੀ ਅਸੀਂ ਇਸ ਕਿਸਮ ਦਾ ਕਦਮ ਚੁੱਕ ਸਕਦੇ ਹਾਂ। ਹਾਲਾਂਕਿ ਇੱਥੇ ਵੀ ਜਿਹੜਾ ਮਾਸ ਗ੍ਰੇਵਸ ਦਾ ਸਾਈਟ ਹੈ ਜਿਸ ਨਾਲ ਸੰਬੰਧਿਤ ਪਿਕਚਰਸ ਨੇ, ਇਹ ਪਹਿਲਾਂ ਵੀ ਇਸਤੇਮਾਲ ਹੁੰਦੀਆਂ ਨੇ ਬਹੁਤ ਵਾਰ। ਉਹ ਜਿਹਨਾਂ ਦਾ ਜਿਹੜੇ ਲਾਵਾਰਸ ਹੋਣ ਜਾਂ ਜਿਹੜੇ ਨੇ ਕ੍ਰੀਮੇਸ਼ਨ ਐਫੋਰਡ ਨਹੀਂ ਕਰ ਸਕਦੇ ਜਾਂ ਜਿਨ੍ਹਾਂ ਬਾਰੇ ਕੋਈ ਹੋਰ ਪਤਾ ਨਹੀਂ ਹੁੰਦਾ ਔਰ ਉਹ ਬੋਡੀ ਭਾਵੇਂ ਪਰਿਵਾਰ ਦੇ ਵੀ ਹੋਣ, ਕਲੇਮ ਨਹੀਂ ਕਰਨਾ ਚਾਹੁੰਦੇ, ਉਹਨਾਂ ਨੂੰ ਉਸ ਥਾਂ ਦੇ ਉੱਤੇ ਕ੍ਰੀਮੇਟ ਕੀਤਾ ਜਾਂਦਾ ਸੀ।
ਔਰ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਇਸ ਕਿਸਮ ਦੀਆਂ ਮਾਸ ਗ੍ਰੇਵ, ਜਿਹਨੂੰ ਅਸੀਂ ਸਮੂਹਕ ਕਬਰਾਂ ਕਵਾਂਗੇ, ਕਿਉਂਕਿ ਅਦਰਵਾਈਜ਼ ਇੱਕ ਬੰਦੇ ਨੂੰ ਦਫਨ ਕਰਨ ਦੇ ਲਈ ਇੱਕ ਕਬਰ ਇਸਤੇਮਾਲ ਕੀਤੀ ਜਾਂਦੀ ਹੈ, ਪਰ ਇਹ ਹੈ ਕਿ ਦਰਜਨਾਂ ਦੇ ਵਿੱਚ ਜਿਹੜੀਆਂ ਨੇ ਇੱਕ ਇੱਕ ਗ੍ਰੇਵ ਦੇ ਵਿੱਚ ਹੋਣਗੇ। ਔਰ ਇਹ ਇੱਕ ਜਿਹੜਾ ਆਪਣੇ ਆਪ ਦੇ ਵਿੱਚ ਹੀ ਸੀਨ ਹੈ ਬਹੁਤ ਵਾਰ, ਕਿਉਂਕਿ ਲਾਸ਼ਾਂ ਦੀ ਗਿਣਤੀ ਤਾਂ ਰੋਜ਼ਾਨਾ ਹੋ ਰਹੀ ਹੈ, ਪਰ ਜਦੋਂ ਤੁਸੀਂ ਉਹ ਦੇਖਦੇ ਹੋ ਆਪਣੀਆਂ ਅੱਖਾਂ ਦੇ ਨਾਲ ਵੀ ਕਿਵੇਂ ਉਹ ਖੁਦਾਈ ਕਰ ਰਹੇ ਨੇ ਮਜ਼ਦੂਰ, ਔਰ ਨਾਲ ਵੱਡੀ ਐਂਬੂਲੈਂਸ ਖੜੀ ਹੈ, ਔਰ ਤੁਹਾਨੂੰ ਇੱਕ ਇਹ ਸਾਰਾ ਖੌਫਨਾਕ ਮੰਜ਼ਰ ਜਿਹੜਾ ਨਜ਼ਰ ਆਉਂਦਾ ਹੈ। ਔਰ ਇਸ ਤੋਂ ਪਹਿਲਾਂ ਕਿ ਅਸੀਂ ਇਸ ਨਾਲ ਸੰਬੰਧਿਤ ਜਿਹੜੇ ਦੂਸਰੇ ਕੀ ਫੈਕਟ ਹੋਣਗੇ, ਉਹ ਇਕਨੋਮਿਕਲੀ ਹੋਣ ਜਾਂ ਅਦਰਵਾਈਜ਼ ਕਿਵੇਂ ਨੈਸ਼ਨਲਿਜ਼ਮ ਇਸ ਚੋਂ ਨਿਕਲ ਰਿਹਾ ਹੈ, ਜਾਂ ਕੁੱਲ ਮਿਲਾ ਕੇ ਬਾਕੀ ਦੇ ਕੀ ਨੁਆਂਸਿਸ ਨੇ, ਉਹਦੀ ਗੱਲ ਕਰੀਏ। ਮੈਂ ਥੋੜਾ ਜਿਹਾ ਕਿਉਂਕਿ ਹਾਲਾਂਕਿ ਅੱਜ ਕੱਲ ਸਾਰੇ ਹੀ ਟੀਵੀ ਚੈਨਲਸ ਹੋਣ, ਸੋਸ਼ਲ ਮੀਡੀਆ ਹੋਏ, ਉਹ ਅੰਕੜੇ ਦੇ ਰਹੇ ਨੇ, ਪਰ ਫਿਰ ਵੀ ਮੈਂ ਸਮਝਦਾ ਵੀ ਸਾਡੇ ਦਰਸ਼ਕਾਂ ਦੇ ਬੈਨੀਫਿਟ ਦੇ ਲਈ ਮੈਂ ਇੱਕ ਬਰੀਫ, ਜਿਹਨੂੰ ਬਰਡਸ ਆਈ ਵਿਊ ਕਹਿੰਦੇ ਨੇ, ਉਹ ਜ਼ਰੂਰ ਦਿਆਂਗਾ ਕਿ ਇਸ ਵੇਲੇ ਯੂਰਪ ਔਰ ਅਮਰੀਕਾ ਇਹ ਐਪੀ ਸੈਂਟਰ ਹੈ ਇਸ ਸਾਰੇ ਦਾ। ਔਰ ਅਮਰੀਕਾ ਦੇ ਹਵਾਲੇ ਨਾਲ ਮੈਂ ਆਲਰੇਡੀ ਇਹ ਦੱਸ ਚੁੱਕਾ ਕਿ ਇਸ ਵੇਲੇ ਅਮਰੀਕਾ 'ਚ ਜਿਹੜੇ ਕੁੱਲ ਕੇਸ, ਜਿੱਥੇ ਡੈਥਸ ਪਿਛਲੇ 24 ਘੰਟੇ 'ਚ 1343 ਹੋਈਆਂ ਨੇ, ਕੁੱਲ ਜਿਹੜੇ ਕੇਸਿਸ ਨੇ ਲਗਭਗ 5 ਲੱਖ ਦੇ ਨੇੜੇ ਤੇੜੇ ਪਹੁੰਚ ਗਏ ਨੇ, ਔਰ 22,000 ਦੇ ਕਰੀਬ ਕੇਸ ਪਿਛਲੇ 24 ਘੰਟੇ ਦੇ ਵਿੱਚ ਆਏ ਨੇ। ਔਰ ਇਸੇ ਤਰ੍ਹਾਂ ਫਰਾਂਸ ਔਰ ਯੂਕੇ, ਬੇਸ਼ੱਕ ਉਹਨਾਂ ਦੇ ਵਿੱਚ ਨਵੇਂ ਕੇਸ ਜਿਹੜੇ ਨੇ ਉਹ ਉਹਨਾਂ ਦੀ ਗਿਣਤੀ ਘਟੀ ਹੈ, ਜਿਵੇਂ ਨਿਊਯਾਰਕ ਦੇ ਹਵਾਲੇ ਨਾਲ ਵੀ ਕੱਲ ਗਵਰਨਰ ਨੇ ਕਿਹਾ ਸੀ ਕਿ ਨਵੇਂ ਕੇਸ ਜਿਹੜੇ ਨੇ ਉਹ ਘੱਟ ਰਜਿਸਟਰ ਹੋਏ ਨੇ, ਪਰ ਅਸੀਂ ਦੇਖਦੇ ਹਾਂ ਕਿ ਫਰਾਂਸ ਦੇ ਵਿੱਚ ਪਿਛਲੇ 24 ਘੰਟੇ ਦੇ ਵਿੱਚ 987 ਡੈਥਸ ਹੋਈਆਂ ਨੇ। ਔਰ ਇਟਲੀ ਵੀ ਅਜੇ, ਬੇਸ਼ੱਕ ਇਟਲੀ ਦੇ ਵਿੱਚ ਇੱਕ ਸਟੇਜ ਤੇ ਇਹ ਸਮਝਿਆ ਜਾਂਦਾ ਸੀ ਕਿ ਉਹਨਾਂ ਦੀ ਪੀਕ ਓਵਰ ਹੋ ਚੁੱਕੀ ਹੈ, ਪਰ ਪਿਛਲੇ 24 ਘੰਟੇ 'ਚ 570 ਡੈਥ ਜਿਹੜੀਆਂ ਨੇ ਇਟਲੀ ਦੇ ਵਿੱਚ ਰਿਕਾਰਡ ਹੋਈਆਂ। ਬੈਲਜੀਅਮ ਜਿਹੜਾ ਆਬਾਦੀ ਦੇ ਲਿਹਾਜ਼ ਨਾਲ ਬੜਾ ਛੋਟਾ ਮੁਲਕ ਹੈ ਬਾਕੀ ਵੱਡੇ ਅਮਰੀਕਾ ਵਰਗੇ ਮੁਲਕਾਂ ਦੇ ਕੰਪੈਰੀਜ਼ਨ, ਲੇਕਿਨ ਬੈਲਜੀਅਮ ਦੇ ਵਿੱਚ ਪਿਛਲੇ 24 ਘੰਟੇ 'ਚ 496 ਡੈਥਸ ਜਿਹੜੀਆਂ ਨੇ ਉਹ ਰਿਕਾਰਡ ਕੀਤੀਆਂ ਗਈਆਂ। ਔਰ ਇਹ ਆਪਣੇ ਆਪ ਦੇ ਵਿੱਚ ਦੱਸ ਰਿਹਾ ਹੈ ਕਿ ਯੂਰਪ ਦੇ ਵਿੱਚ ਇੱਕ ਕੰਟਰੀ ਚੋਂ ਨਿਕਲ ਕੇ ਯੂਕੇ ਦੇ ਵਿੱਚ ਬਰਾਬਰ 980 ਨਵੀਆਂ ਡੈਥਸ ਨੇ। ਔਰ ਇਸ ਤਰੀਕੇ ਨਾਲ ਈਵਨ ਯੂਕੇ ਦੀ ਫਿਗਰ ਜਿਹੜੀ ਹੈ ਡੈਥਸ ਦੀ, ਉਹ ਹੁਣ 9,000 ਨੂੰ ਕ੍ਰਾਸ ਕਰ ਗਈ ਹੈ। ਇਸੇ ਤਰ੍ਹਾਂ ਜਰਮਨੀ ਦੇ ਵਿੱਚ ਭਾਵੇਂ ਡੈਥਸ ਜਿਹੜੀਆਂ ਨੇ ਉਹ ਪਿਛਲੇ 24 ਘੰਟੇ 'ਚ 81 ਹੋਈਆਂ ਨੇ, ਲੇਕਿਨ 2,700 ਦੇ ਕਰੀਬ ਟੋਟਲ ਉਹਨਾਂ ਦੀ ਡੈਥ ਫਿਗਰ ਹੈ। ਇਟਲੀ ਦੇ ਵਿੱਚ ਜਿਵੇਂ ਮੈਂ ਦੱਸਿਆ ਕਿ ਨਵੇਂ ਕੇਸ 570, ਲੇਕਿਨ ਡੈਥਸ ਜਿਹੜੀਆਂ ਨੇ ਉਹਨਾਂ ਦੀਆਂ ਲਗਭਗ 19,000 ਦੇ ਕਰੀਬ ਨੇ। ਔਰ ਇਹ ਸਾਰਾ ਜਿਹੜਾ ਪਾਰਟ ਹੈ, ਇਹਦੇ ਨਾਲ ਇੰਡੀਆ ਔਰ ਪਾਕਿਸਤਾਨ, ਕਿਉਂਕਿ ਸਾਡੇ ਲਈ ਜਦੋਂ ਵੀ ਅਸੀਂ ਸਾਊਥ ਏਸ਼ੀਅਨ ਕੰਟੈਕਸਟ ਦੇ ਵਿੱਚ ਗੱਲ ਕਰਦੇ ਹਾਂ ਤੇ ਇਹ ਹੀ ਸਾਡਾ ਫੋਕਸ ਵੀ ਹੁੰਦਾ ਹੈ, ਪਰ ਕਿਉਂਕਿ ਗਲੋਬਲੀ ਇਸ ਸਾਰੇ ਦਾ ਐਪੀਡੈਮਿਕ ਦਾ ਕੀ ਰੁਝਾਨ ਹੈ, ਇਹ ਡਿਪੈਂਡ ਕਰੇਗਾ ਇਸ ਪਾਸੇ ਵੀ ਕਿ ਇਹਦੀ ਰਿਕਵਰੀ ਕਿਵੇਂ ਹੋਏਗੀ। ਔਰ ਅੱਜ ਇੱਕ ਦੁਖਦ ਜਿਹੜੀ ਮੈਂ ਡਿਵੈਲਪਮੈਂਟ ਕਵਾਂਗਾ, ਉਹ ਸ਼ਾਇਦ ਜਰਮਨ ਦੇ ਹਵਾਲੇ ਨਾਲ ਹੀ ਸੀ ਕਿ 78 ਦੇ ਕਰੀਬ ਕੇਸ ਜਿਹੜੇ ਰਿਕਵਰ ਡਿਕਲੇਅਰ ਕਰਕੇ ਜਿਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ, ਔਰ ਜਿਹੜਾ ਕਰੋਨਾ ਨੋ ਜਾਂ ਨੈਗੇਟਿਵ ਸੀ, ਉਹਨਾਂ ਦੇ ਵਿੱਚੋਂ 30 ਜਾਂ 32 ਕੇਸ ਜਿਹੜੇ ਨੇ ਵਾਪਸ ਜਦੋਂ ਉਹਨਾਂ ਦਾ ਟੈਸਟ ਹੋਇਆ ਤੇ ਉਹ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਔਰ ਇਸ ਮਾਮਲੇ ਦੇ ਉੱਤੇ ਫਰਦਰ ਤਹਿਕੀਕਾਤ ਹੋ ਰਹੀ ਹੈ ਕਿ ਕੀ ਆਲਰੇਡੀ ਜਦੋਂ ਪਹਿਲਾਂ ਉਹਨਾਂ ਨੂੰ ਓਕੇ ਕੀਤਾ ਗਿਆ ਉਹ ਟੈਸਟ ਗਲਤ ਸੀ, ਜਾਂ ਜਿਹੜਾ ਇੱਕ ਫੀਅਰ ਹੈ ਬਹੁਤ ਸਾਰਿਆਂ ਦੇ ਕਿ ਜੇ ਕਿਤੇ ਇਸ ਵਾਇਰਸ ਦੇ ਰੀਲੈਪਸ ਹੋਣ ਦਾ ਫੀਅਰ ਹੋਇਆ, ਫਿਰ ਜਿਹੜਾ ਇਹ ਬਹੁਤ ਵਰਸਟ ਸਿਨੈਰੀਓ ਹੋਏਗਾ। ਸੋ ਇਹ ਇੱਕ ਫਿਕਰ ਵਾਲੀ ਗੱਲ ਹੈ ਕਿ ਜੇ ਰਿਲੈਪਸਿੰਗ ਦੀ ਲਾਈਨ ਹੁੰਦੀ ਹੈ ਫਿਰ, ਕਿਉਂਕਿ ਉਹਨਾਂ ਦੀ ਬਾਡੀ ਦੇ ਵਿੱਚ ਜਿਹੜਾ ਦੁਬਾਰਾ ਹੋਣ ਦਾ ਮਤਲਬ ਹੈ ਕਿ ਐਂਟੀਬਾਡੀਜ਼ ਜੇ ਪੈਦਾ ਹੋ ਵੀ ਗਈਆਂ, ਸਟਿਲ ਜਿਵੇਂ 3 ਮਿਊਟੇਸ਼ਨਸ ਦਾ ਜ਼ਿਕਰ ਹੁੰਦਾ ਹੈ ਕਿ ਬਾਡੀ ਦੇ ਵਿੱਚ 3 ਵਾਰ ਜਾ ਕੇ, ਖਾਸ ਤੌਰ ਤੇ ਯੂਰਪੀਅਨ ਵਾਇਰਸ ਦੇ ਹਵਾਲੇ ਨਾਲ ਇਹ ਹੈ ਕਿ 3 ਵਾਰ ਜਾ ਕੇ ਉਹ ਆਪਣੀ ਸ਼ੇਪ ਬਦਲਦੀ ਹੈ, ਜਿਹੜੀ ਕਰੋਨਾ ਵਾਇਰਸ ਹੈ ਜਿਹਨੂੰ CD19 ਕਿਹਾ ਜਾਂਦਾ ਹੈ। ਪਰ ਇਹ ਇੱਕ ਫਿਕਰ ਵਾਲੀ ਗੱਲ ਹੋਏਗੀ ਜੇ ਇਸ ਦੇ ਰਿਲੈਪਸ ਹੋਣ ਦੇ ਜਾਂ ਵਾਪਸ ਆਉਣ ਦੇ ਚਾਂਸ ਹੋਣ। ਔਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਵੀ ਈਵਨ ਸਾਊਥ ਅਮਰੀਕਾ ਦੇ ਵਿੱਚ ਵੀ ਹੁਣ ਇਹਨਾਂ ਕੇਸਿਸ ਦੀ ਗਿਣਤੀ
ਵਧਣੀ ਸ਼ੁਰੂ ਹੋਈ ਹੈ। ਔਰ ਨਾਲ ਦੀ ਨਾਲ ਈਵਨ ਜਿਹੜੇ ਰਿਮੋਟ ਯੂਰਪ ਦੇ ਵਿੱਚ, ਜਿਵੇਂ ਰੋਮੇਨੀਆ ਪਹਿਲੀ ਸਟੇਜ ਦੇ ਉੱਤੇ, ਉਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਕੇਸਿਸ ਨਹੀਂ ਸੀ, ਪਰ ਹੁਣ ਅਸੀਂ ਉੱਥੇ ਵੀ ਜਿਹੜੀ ਹੈ ਇਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਦੇਖਦੇ। ਭਾਰਤ ਦੇ ਵਿੱਚ ਬੇਸ਼ੱਕ ਉੱਥੇ ਇਹ ਡਿਬੇਟ ਚੱਲ ਰਹੀ ਹੈ ਲੋਕਡਾਊਨ ਨੂੰ ਲੈ ਕੇ ਕਿ ਕਿੱਥੇ ਕਰਨਾ ਹੈ ਕਿੱਥੇ ਨਹੀਂ ਕਰਨਾ, ਲੇਕਿਨ ਉਹਨਾਂ ਦੇ ਕੇਸਿਸ ਦੇ ਵਿੱਚ ਲਗਾਤਾਰਤਾ ਦੇ ਨਾਲ ਵਾਧਾ ਜਿਹੜਾ ਉਹ ਵਾਧਾ ਹੋ ਰਿਹਾ। ਔਰ ਇਹ ਜਿਹੜਾ ਇੱਕ ਰੁਝਾਨ ਇਸ ਵੇਲੇ ਉਹਨਾਂ ਦੇ ਟੋਟਲ ਕੇਸ ਲਗਭਗ 7600 ਨੂੰ ਕ੍ਰਾਸ ਕਰ ਚੁੱਕੇ ਨੇ ਔਰ 873 ਨਵੇਂ ਕੇਸ ਭਾਰਤ ਦੇ ਵਿੱਚ ਪਿਛਲੇ 24 ਘੰਟੇ ਚ ਆਏ ਨੇ। 19 ਨਵੀਆਂ ਮੌਤਾਂ ਨੇ ਔਰ ਇਸ ਤਰੀਕੇ ਦੇ ਨਾਲ ਇਹਨਾਂ ਦੀ ਫਿਗਰ ਜਿਹੜੀ ਹੈ ਉਹ 250 ਨੂੰ ਦੇ ਨੇੜੇ ਤੇੜੇ ਡੈਥਸ ਦੀ ਪਹੁੰਚ ਗਈ ਹੈ। ਪਾਕਿਸਤਾਨ ਦੇ ਵਿੱਚ ਆਬਾਦੀ ਵਾਈਜ਼ ਕੇਸ ਕਾਫੀ ਨੇ, 4695 ਉਹਨਾਂ ਦਾ ਨੰਬਰ ਸਾਹਮਣੇ ਆਂਦਾ ਹੈ। ਹਾਲਾਂਕਿ ਪਿਛਲੇ 24 ਘੰਟੇ ਸਿਰਫ ਇੱਕ ਡੈਥ ਹੋਈ ਹੈ ਔਰ ਇਸ ਤਰੀਕੇ ਨਾਲ ਕੁੱਲ ਡੈਥ ਜਿਹੜੀਆਂ ਨੇ ਉਹ 66 ਹੋ ਚੁੱਕੀਆਂ ਨੇ। ਔਰ ਉਹਨਾਂ ਦੇ ਇੱਕ ਕੰਸਰਨਡ ਮਿਨਿਸਟਰ ਦੀ ਅੱਜ ਸਟੇਟਮੈਂਟ ਪਾਕਿਸਤਾਨੀ ਮੀਡੀਆ 'ਚ ਡਿਸਕਸ ਹੋ ਰਹੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਗਲੇ ਮਹੀਨੇ ਤੱਕ ਪਹੁੰਚਦੇ ਹਾਂ ਅਸੀਂ ਪੀਕ ਵੱਲ ਜਾ ਸਕਦੇ ਹਾਂ। ਔਰ ਉਸ 'ਚ ਉਹਨਾਂ ਨੇ ਬੜੀ ਜ਼ਿਆਦਾ ਫਿਗਰ ਦਿੱਤੀ ਹੈ। ਸੋ ਇਹ ਸਾਰਾ ਹੀ ਜਿਹੜਾ ਵਰਤਾਰਾ ਇਹ ਦੱਸ ਰਿਹਾ ਵੀ ਹਾਲ ਦੀ ਘੜੀ ਬੇਸ਼ੱਕ ਰੋਜ਼ ਦੀ ਰੋਜ਼ ਵਾਈਟ ਹਾਊਸ ਵੱਲੋਂ ਬਰੀਫਿੰਗਸ ਵੀ ਦਿੱਤੀਆਂ ਜਾ ਰਹੀਆਂ, ਉਹਨਾਂ ਦੇ ਵਿੱਚ ਲਗਭਗ ਹੁਣ ਸਾਰੇ ਦੇਸ਼ਾਂ ਨੇ ਫਰੰਟ ਫੁੱਟ ਤੋਂ ਇਸ ਲੜਾਈ ਨੂੰ ਲੜਨਾ ਸ਼ੁਰੂ ਕੀਤਾ ਹੈ। ਔਰ ਇਸ ਦੇ ਬਾਵਜੂਦ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਡਿਮੋਨਾਈਜ਼ ਕੀਤਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਨੇ, ਪਰ ਅੱਜ ਉਹਨੇ ਫਿਰ ਉਹਨਾਂ ਦੇ ਹੈੱਡ ਨੇ ਅੱਜ ਥੋੜੀ ਸਖਤ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਇਹ ਆਪਸੀ ਪੋਲਿਟਿਸਾਈਜੇਸ਼ਨ ਔਰ ਆਪਸੀ ਇਹ ਖਹਿਬੜਬਾਜ਼ੀ ਬੰਦ ਨਾ ਕੀਤੀ ਤੇ ਇੱਕ ਗੱਲ ਦਾ ਧਿਆਨ ਰੱਖਿਓ ਕਿ ਵੀ ਤੁਹਾਡੇ ਸਾਹਮਣੇ ਫਿਰ ਬਾਡੀਜ਼ ਦਾ ਢੇਰ ਲੱਗਾ ਹੋਏਗਾ ਤੇ ਤੁਹਾਡੇ ਬਾਡੀ ਬੈਗ ਵੀ ਮੁੱਕੇ ਹੋਣਗੇ। ਸੋ ਇਹ ਕਾਫੀ ਸਖਤ ਟਿੱਪਣੀ ਹੈ, ਪਰ ਉਹ ਇਹ ਹਕੀਕਤ ਹੈ ਕਿ ਔਰ ਜਿਵੇਂ ਤੁਸੀਂ ਮੈਂਸ਼ਨ ਕੀਤਾ ਐਕਚੁਅਲੀ ਯੂਐਨ ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਹੋਈ ਹੈ ਔਰ ਉਹਦੇ 'ਚ ਵੀ ਕੋਈ ਹਾਲਾਂਕਿ ਚਾਈਨਾ ਨੇ ਇਨੀਸ਼ੀਅਲੀ ਇਸ ਦੇ ਉੱਤੇ ਪ੍ਰੋਟੈਸਟ ਕੀਤਾ ਸੀ ਉਹ ਕਿਉਂਕਿ ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਇਹ ਜਿਹੜੀ ਕੋਰੋਨਾ ਵਾਇਰਸ ਹੈ ਇਹ ਹੈਲਥ ਇਸ਼ੂ ਹੈ ਔਰ ਇਹ ਕੰਟਰੀ ਵਾਈਜ਼ ਇਸ਼ੂ ਹੈ, ਸਿਕਿਉਰਿਟੀ ਕਾਉਂਸਲ ਦਾ ਨਹੀਂ ਹੈ। ਪਰ ਕਿਉਂਕਿ ਜਿਵੇਂ ਅਮਰੀਕਾ ਔਰ ਚਾਈਨਾ ਦੋਨੋਂ ਹੀ ਕਿਸੇ ਨਾ ਕਿਸੇ ਡਾਇਰੈਕਸ਼ਨ ਦੇ ਵਿੱਚ ਨੂੰ ਲਿਜਾ ਰਹੇ ਨੇ ਆਪੋ ਆਪਣੇ ਮਫਾਦ ਦੇ ਲਈ, ਔਰ ਇਸ ਗੱਲ ਦੇ ਲਈ ਵੀ ਅੱਜ ਜਿਹੜਾ ਯੂਐਨ ਦੇ ਜਿਹੜੇ ਸੈਕਟਰੀ ਜਨਰਲ ਨੇ ਉਹਨਾਂ ਨੇ ਦੋਨਾਂ ਦੇਸ਼ਾਂ ਨੂੰ ਹੀ ਅਪੀਲ ਕੀਤੀ ਹੈ, ਅਮਰੀਕਾ ਚੀਨ ਨੂੰ, ਕਿ ਵੀ ਇਹਨੂੰ ਤੁਸੀਂ ਇਸ ਕਿਸਮ ਦੀ ਖਹਿਬੜਬਾਜ਼ੀ ਦਾ ਅਖਾੜਾ ਨਾ ਬਣਾਓ ਔਰ ਇਹ ਦੋਵੇਂ ਹੀ ਪਾਵਰ ਜਿਹੜੀਆਂ ਨੇ ਰਿਸਪੌਂਸਿਬਲੀ ਬਿਹੇਵ ਕਰਨ। ਸੋ ਕੁੱਲ ਮਿਲਾ ਕੇ ਇਸ ਕਿਸਮ ਦਾ ਸਿਨੈਰੀਓ ਸਾਹਮਣੇ ਨਜ਼ਰ ਆ ਰਿਹਾ। ਜੀ ਬਿਲਕੁਲ ਡਾਕਟਰ ਸਾਹਿਬ, ਜਿਵੇਂ ਅਸੀਂ ਬੈਕਡ੍ਰੌਪ ਦੇ ਵਿੱਚ ਵੀ ਜਾਂ ਕੱਲ ਤੇ ਪਰਸੋਂ ਵੀ ਇਸ ਗੱਲ ਦੀ ਜਿਹੜੀ ਹੈਗੀ ਹੈ ਉਹ ਕੀਤੀ ਸੀ, ਇਸ ਤੇ ਵਿਚਾਰ ਚਰਚਾ ਕਿ ਜਿੱਥੇ ਆਪਸੀ ਮੁਫਾਦਾਂ ਦੀ ਗੱਲ ਹੁੰਦੀ ਹੈ, ਮੁਲਕ ਚੀਨ ਤੇ ਅਮਰੀਕਾ ਵਿਸ਼ੇਸ਼ ਤੌਰ ਤੇ ਇਸ ਨੂੰ ਆਪਣੇ ਤਰੀਕੇ ਦੇ ਨਾਲ ਜਿਹੜੀ ਵਰਤਣ ਦੀ ਲਾਈਨ ਹੈ ਉਹ ਦੇਖਣ ਦੇ ਵਿੱਚ ਆ ਰਹੀ ਹੈ, ਜਿਹਦੇ ਤੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਖੀ ਹੋਣ ਜਾਂ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਮੁਖੀ ਹੈਗੇ ਆ ਉਹਨਾਂ ਦੀ ਗੱਲ ਹੋਵੇ, ਇਹਨਾਂ ਦੋਵਾਂ ਨੇ ਜਿਹੜੀ ਹੈ ਉਹ ਸਖਤ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਸ ਤੋਂ ਗੁਰੇਜ਼ ਕੀਤਾ ਜਾਵੇ, ਇਹਦੇ ਦੀ ਜਿਹੜੀ ਪੋਲਿਟਿਸਾਈਜੇਸ਼ਨ ਹੈ ਉਹ ਨਾ ਕੀਤੀ ਜਾਵੇ ਤੇ ਸਿਆਸਤ ਇਸ ਇਸ਼ੂ ਦੇ ਉੱਤੇ ਵਾਇਰਸ ਨੂੰ ਲੈ ਕੇ ਜਿੱਥੇ ਇੱਕ ਪਾਸੇ ਮੌਤਾਂ ਹੋ ਰਹੀਆਂ ਨੇ, ਦੁਨੀਆ ਜੂਝ ਰਹੀ ਹੈ, ਉੱਥੇ ਮੁਫਾਦਾਂ ਨੂੰ ਪਾਸੇ ਰੱਖ ਕੇ ਕੰਮ ਕੀਤਾ ਜਾਵੇ। ਪਰ ਜਿੱਥੇ ਇਸ ਦਾ ਅਸੀਂ ਦੇਖਦੇ ਹਾਂ ਵੀ ਜੋ ਰਿਐਲਿਟੀ ਹੈ ਜਾਂ ਜੋ ਕਿਆਸਰਾਈਆਂ ਤੋਂ ਵੱਧ ਕੇ ਕਨਸਪੀਰੇਸੀ ਤੋਂ ਵੱਧ ਕੇ ਹੁਣ ਗੱਲ ਕਿਤੇ ਸਮਝ ਆ ਰਹੀ ਹੈ ਕਿ ਇਹ ਨਹੀਂ ਹੋ ਰਿਹਾ। ਹੁਣ ਐਡਵਰਡ ਸਨੋਡਨ ਜਿਹੜੇ ਕਿ ਇੱਕ ਵਿਸ਼ੇਸ਼ ਤੌਰ ਤੇ ਜਦੋਂ ਅਸੀਂ ਦੇਖਦੇ ਹਾਂ ਵੀ ਇੱਕ ਵਿਸਲ ਬਲੋਅਰ ਦੇ ਤੌਰ ਤੇ ਉਹਨਾਂ ਨੂੰ ਜਾਣਿਆ ਜਾਂਦਾ ਹੈ, ਮੈਂ ਇਤਿਹਾਸਕ ਉਹਨਾਂ ਦਾ ਕੀ ਰੋਲ ਰਿਹਾ ਉਹਦੇ ਵੱਲ ਨਾ ਜਾਂਦਾ ਹੋਇਆ ਹੁਣ ਵਾਈਸ ਪਬਲੀਕੇਸ਼ਨ ਨਾਲ ਉਹਨਾਂ ਨੇ ਇੱਕ ਇੰਟਰਵਿਊ ਕੀਤਾ ਜਿਹਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਤੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹ ਇਸ ਗੱਲ ਨੂੰ ਸਮਝ ਰਹੀਆਂ ਨੇ, ਮੰਨ ਰਹੀਆਂ ਨੇ ਜਾਂ ਇਹਦੇ ਤੇ ਐਕਟ ਕਰ ਰਹੀਆਂ ਨੇ ਕਿ ਇਸ ਵਾਇਰਸ ਨੂੰ ਜਾਂ ਇਸ ਵਾਇਰਸ ਦੇ ਨਾਲ ਜਿਹੜੀ ਸਿਚੁਏਸ਼ਨ ਬਣੀ ਹੈ ਉਹਨੂੰ ਆਪਣੇ ਮੁਫਾਦ ਲਈ ਕਿਵੇਂ ਵਰਤਿਆ ਜਾਵੇ ਤੇ ਖਾਸ ਤੌਰ ਤੇ ਸਟੇਟ ਓਪਰੇਸ਼ਨ ਦੇ ਲਈ ਉਹਨੂੰ ਕਿਵੇਂ ਵਰਤਿਆ ਜਾਵੇ। ਸੋ ਉਹਨਾਂ ਦੀ ਜਿਹੜੀ ਉਹਨਾਂ ਨੇ ਹੈਡਲਾਈਨ ਵੀ ਦਿੱਤੀ ਹੈ, ਸਨੋਡਨ ਵਾਰਨਸ governments are using coronavirus to build the architecture of oppression।
ਇਹ ਇੱਕ ਬੜੀ ਵੱਡੀ ਉਹ ਹੈ ਜਿਹੜੀ ਇੱਕ ਸੰਕੇਤਕ ਰੂਪ ਦੇ ਵਿੱਚ ਉਹਨਾਂ ਨੇ ਗੱਲ ਇਹ ਕਹੀ ਹੈ, ਜਿਹਦੇ ਅਸੀਂ ਬਿਹਾਈਂਡ ਦੇਖਣਾ ਹੋਵੇ ਸਰਕਾਰਾਂ ਕਿਵੇਂ ਐਕਟ ਕਰਦੀਆਂ ਨੇ ਤੇ ਕਿਸ ਹਿਸਾਬ ਨਾਲ ਚੱਲਦੀਆਂ ਨੇ। ਅੱਜ ਦਾ ਜਿਹੜਾ ਵਰਤਾਰਾ ਚੱਲ ਰਿਹਾ ਉਹਦੇ ਵਿੱਚ ਇਹ ਗੱਲ ਉਹਨਾਂ ਵੱਲੋਂ ਕਹੀ ਜਾਣੀ ਕੀ ਮਾਇਨੇ ਰੱਖਦੀ ਹੈ? ਦੇਖੋ, ਜ਼ਾਹਰ ਹੈ ਵੀ ਉਹ ਜਿਹੜੇ ਨੇ ਐਡਵਰਡ ਸਨੋਡਨ ਹੋਣ ਜਾਂ ਵਿਕੀਲੀਕਸ ਵਾਲੇ ਹੋਣ, ਇਹਨਾਂ ਨੇ ਇੱਕ ਵੱਡੀ ਤਬਦੀਲੀ ਕੀਤੀ ਦੁਨੀਆ ਦੀ ਥਿੰਕਿੰਗ, ਜਿਸ ਨੇ ਸੋਸ਼ਲ ਮੀਡੀਆ ਨੂੰ ਵੀ ਪਾਵਰਫੁਲ ਕੀਤਾ। ਔਰ ਇਹਨਾਂ ਨੇ ਦੱਸਿਆ ਕਿ ਸਰਕਾਰਾਂ ਲੋਕਾਂ ਦੇ ਸਾਹਮਣੇ ਕੀ ਮੌਕਫ ਦਿੰਦੀਆਂ ਨੇ, ਲੇਕਿਨ ਹਿਡਨ ਦੇ ਵਿੱਚ ਉਹਨਾਂ ਦੀਆਂ ਕੀ ਨੀਤੀਆਂ ਚੱਲ ਰਹੀਆਂ ਹੁੰਦੀਆਂ ਨੇ। ਔਰ ਜਿਵੇਂ ਵਿਕੀਲੀਕਸ ਨੇ ਜਦੋਂ ਬੜੇ ਸੈਂਸਿਟਿਵ ਡਾਕੂਮੈਂਟਸ ਤੱਕ ਪਹੁੰਚ ਕਰਕੇ ਦੁਨੀਆ ਭਰ 'ਚ ਕੀ ਚੱਲ ਰਿਹਾ ਹੈ, ਉਹਨਾਂ ਦੇ ਅੱਡ-ਅੱਡ ਮੁਲਕਾਂ ਦੇ, ਖਾਸ ਤੌਰ ਤੇ ਅਮਰੀਕਾ ਔਰ ਵੱਡੀਆਂ ਪਾਵਰਸ, ਉਹਨਾਂ ਦੇ ਅੰਦਰ ਕੀ ਚੱਲ ਰਿਹਾ ਸੀ, ਉਹ ਟੈਲੀਗ੍ਰਾਫਸ ਜਿਹੜੀਆਂ ਉਹਨਾਂ ਦੀਆਂ ਐਮਬੈਸੀਆਂ ਵੱਲੋਂ ਭੇਜੀਆਂ ਗਈਆਂ ਜਾਂ ਕਲਾਸੀਫਾਈਡ ਇਨਫੋਰਮੇਸ਼ਨ, ਉਹ ਸਾਰੀ ਡੀਕਲਾਸੀਫਾਈ ਕੀਤੀ ਤਾਂ ਉਹਨੇ ਦੁਨੀਆ ਦੇ ਵਿੱਚ ਇੱਕ ਵੱਡਾ ਹੜਕੰਪ ਮਚਾ ਦਿੱਤਾ ਸੀ। ਕਿਉਂਕਿ ਇਹ ਸਾਹਮਣੇ ਆਇਆ, ਅਸੀਂ ਤਾਂ ਇਹ ਕਹਾਵਤ ਸਦੀਆਂ ਤੋਂ ਸੁਣਦੇ ਆਏ ਹਾਂ ਕਿ ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਣ ਦੇ ਹੋਰ। ਸੋ ਜ਼ਾਹਰ ਹੈ ਕਿ ਦਿਖਾਣ ਵਾਲਾ ਤਾਂ ਆਈਵਰੀ ਦਾ ਹੈ, ਜਿਹਨੂੰ ਵੀ ਇੱਕ ਡੈਕੋਰੇਸ਼ਨ ਪੀਸ ਦੇ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ, ਪਰ ਖਾਣ ਵਾਲੇ ਦੰਦ ਕਿਹੋ ਜਿਹੇ ਹੁੰਦੇ ਨੇ, ਉਹ ਜ਼ਾਹਰ ਹੈ ਕਿ ਵੀ ਉਹ ਚਾਬੀ ਜਾਂਦੇ ਨੇ, ਉਹਦੇ 'ਚ ਕੁਝ ਬਚਦਾ ਨਹੀਂ ਹੈ ਜਦੋਂ ਹਾਥੀ ਕਿਸੇ ਚੀਜ਼ ਨੂੰ ਖਾਂਦਾ। ਸੋ ਇਸੇ ਤਰ੍ਹਾਂ ਇਹ ਜਿਹੜਾ ਹੁਣ ਦੇ ਕੰਟੈਕਸਟ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ ਵਾਇਸ ਟੀਵੀ ਵਾਲਿਆਂ ਨੇ ਇੱਕ ਸੀਰੀਜ਼ ਸ਼ੁਰੂ ਕੀਤੀ ਹੈ, ਸ਼ੈਲਟਰ ਇਨ ਪਲੇਸ, ਔਰ ਐਡਵਰਡ ਸਨੋਡਨ ਜਿਹੜੇ ਕਿ ਹਾਈਡਿੰਗ ਦੇ ਵਿੱਚ ਨੇ, ਅਮਰੀਕਾ ਉਹਨਾਂ ਦੇ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਸਿਰ ਦਾ ਗਾਹਕ ਹੈ ਕਿ ਭਾਈ ਸਾਡੇ ਹਵਾਲੇ ਕਰੋ। ਔਰ ਉਹਨਾਂ ਨੇ, ਕਿਉਂਕਿ ਐਡਵਰਡ ਸਨੋਡਨ ਨੇ ਅਮਰੀਕਨ ਸਿਸਟਮ ਦੇ ਵਿੱਚ ਕੀ ਚੱਲ ਰਿਹਾ ਹੈ, ਔਰ ਇਹ ਜਿਹੜਾ ਲਫ਼ਜ਼ ਵਿਸਲ ਬਲੋਅਰ ਵੀ ਪਪੂਲਰ ਹੋਇਆ, ਇਹ ਵਿਕੀਲੀਕਸ ਔਰ ਐਡਵਰਡ ਸਨੋਡਨ ਤੋਂ ਬਾਅਦ ਹੀ ਹੋਇਆ ਕਿ ਜਿਹੜਾ ਵਿਸਲ ਵਜਾ ਰਿਹਾ ਕਿ ਅੰਦਰ ਕੀ ਚੱਲ ਰਿਹਾ। ਔਰ ਜ਼ਾਹਰ ਹੈ ਕਿ ਇਹ ਜਿਹੜਾ ਵਿਸਲ ਬਲੋਅਰ ਨੇ ਇਹ ਕੋਈ ਸਧਾਰਨ ਲੋਕ ਨਹੀਂ ਨੇ, ਉਹਨਾਂ ਨੇ ਹੋਸ਼ੋ ਹਵਾਸ਼ ਦੇ ਵਿੱਚ ਹੀ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾਇਆ। ਔਰ ਇਹਨਾਂ ਦੇ ਸਾਹਮਣੇ ਇਹ ਨੈਸ਼ਨਲ ਇੰਟਰਸਟ ਤੋਂ ਬਿਯੋਂਡ ਇਨਸਾਨੀ ਇੰਟਰਸਟ ਯਕੀਨ ਕਰਦੇ ਨੇ। ਇਸ ਲਈ ਮੈਂ ਇਹਨਾਂ ਦੀ ਗੱਲ ਨੂੰ ਜ਼ਿਆਦਾ ਵਜ਼ਨ ਦਿੰਦਾ ਕਿ ਇਹ ਫੇਕ ਮੀਡੀਆ ਤੇ ਬਹਿ ਕੇ ਆਪਣੀਆਂ ਲਾਈਕਸ ਵਧਾਉਣ ਵਾਲੇ ਲੋਕ ਨਹੀਂ ਨੇ। ਇਹ ਉਹ ਲੋਕ ਨੇ ਜਿਨ੍ਹਾਂ ਨੇ, ਜਿਹੜੇ ਬਹੁਤ ਰੇਅਰ ਇੰਡੀਵਿਜੂਅਲ ਨੇ, ਜਿਨ੍ਹਾਂ ਨੇ ਲੋਕ ਭਲਾਈ ਨੂੰ ਸਾਹਮਣੇ ਰੱਖਦੇ ਆ, ਈਵਨ ਆਪਣੇ ਦੇਸ਼ਾਂ ਦੀ ਸੋ ਕਾਲ ਜਿਹੜੀ ਅੰਦਰਲਾ ਇਹਨਾਂ ਦਾ ਕੰਮ ਸੀ ਉਹਨੂੰ ਦੁਨੀਆ ਦੇ ਸਾਹਮਣੇ ਲਿਆ ਕੇ ਨੰਗਾ ਕੀਤਾ ਕਿ ਇਹ ਦੱਸਦੇ ਕੀ ਨੇ। ਸੋ ਇਸ ਹਵਾਲੇ ਦੇ ਨਾਲ ਐਡਵਰਡ ਸਨੋਡਨ ਨੇ ਜਿਹੜੀ ਇਸ, ਹਾਲਾਂਕਿ ਡੀਟੇਲ ਇੰਟਰਵਿਊ ਮੈਨੂੰ ਸੁਣਨ ਦਾ ਮੌਕਾ ਨਹੀਂ ਬਣਿਆ, ਉਹ ਇਸ ਸੀਰੀਜ਼ ਦੇ ਵਿੱਚ ਆਏਗਾ, ਲੇਕਿਨ ਜਿਹੜੇ ਕੁਝ ਉਹਨਾਂ ਨੇ ਸਵਾਲ ਜਵਾਬ ਦੇ ਤੌਰ ਤੇ ਇਸ ਸਾਰੇ ਨੂੰ ਜਿਹੜਾ ਉਹਨਾਂ ਨੇ ਜਿਹੜਾ ਉਹ ਪ੍ਰਿੰਟ ਕੀਤਾ ਹੈ, ਉਹਦੇ 'ਚ ਕਿ ਵੀ ਪਹਿਲੀ ਗੱਲ ਤਾਂ ਉਹਨੇ, ਸਨੋਡਨ ਨੇ ਬੜੀ ਕਲੀਅਰਲੀ ਕਹੀ ਕਿ ਇਹ ਸਾਰੇ ਹੀ ਜਿਹੜੇ ਖੇਖਣ ਕਰ ਰਹੇ ਨੇ ਦੁਨੀਆ ਦੇ ਦੇਸ਼ ਵੱਡੇ, ਇਹਨਾਂ ਸਭ ਨੂੰ ਪਤਾ ਸੀ ਕਿ ਇਹ ਕੀ ਹੋਣ ਜਾ ਰਿਹਾ ਹੈ। ਇਹ ਇੱਕ ਫੋਰਸੀਏਬਲ ਫੈਕਟ ਸੀ ਕਿ ਪਬਲਿਕ ਹੈਲਥ ਕ੍ਰਾਈਸਿਸ ਦੁਨੀਆ ਦੇ ਵਿੱਚ ਬਿਲਟ ਹੋ ਰਿਹਾ ਹੈ, ਔਰ ਹਰ ਐਕੈਡੈਮਿਕ, ਹਰ ਰਿਸਰਚਰ ਜਿਹੜਾ ਹੈ ਉਹ ਇਸ ਪਾਸੇ ਵੱਲ ਪੁਆਇੰਟ ਆਊਟ ਕਰ ਰਿਹਾ ਸੀ। ਲੇਕਿਨ ਇਹਦੇ ਬਾਵਜੂਦ ਕਿ ਈਵਨ ਇੰਟੈਲੀਜੈਂਸ ਏਜੰਸੀਜ਼ ਵੀ ਇਹ ਕਹਿ ਰਹੀਆਂ ਸੀ, ਔਰ ਇਹ ਜਦੋਂ ਉਹਨੇ ਇੰਟੈਲੀਜੈਂਸ ਏਜੰਸੀਜ਼ ਦੀ ਗੱਲ ਕੀਤੀ ਤੇ ਮੈਂ ਕਿਸੇ ਹੋਰ ਥਾਂ ਤੇ ਦੇਖ ਰਿਹਾ ਸੀ ਕਿ ਪਿਛਲੇ ਸਾਲ ਬੇਸ਼ੱਕ ਚਾਈਨਾ ਦੇ ਵਿੱਚ ਪਹਿਲਾ ਕੇਸ 7 ਦਸੰਬਰ ਨੂੰ ਆਉਂਦਾ ਹੈ, ਪਰ ਨਵੰਬਰ ਦੇ ਪਹਿਲੇ ਹਫਤੇ ਅਮਰੀਕਨ ਇੰਟੈਲੀਜੈਂਸ ਬਰੀਫ ਕਰ ਰਹੀ ਹੈ ਆਪਣੀ ਗਵਰਨਮੈਂਟ ਨੂੰ ਕਿ ਇਸ ਕਿਸਮ ਦਾ ਕ੍ਰਾਈਸਿਸ ਆਉਣ ਵਾਲਾ ਹੈ। ਸੋ ਜ਼ਾਹਿਰ ਹੈ ਕੋਈ ਇਹ ਕਹੇ ਜੀ ਕਿ ਵੀ ਵਰ ਕਾਟ ਅਨਅਵੇਅਰ, ਇਹ ਗੱਲ ਠੀਕ ਨਹੀਂ ਹੈ। ਇਹ ਉਹਨਾਂ ਨੇ ਕਿਹਾ ਕਿ ਵੀ ਇਹ ਇੰਟੈਲੀਜੈਂਸ ਏਜੰਸੀਜ਼ ਨੂੰ ਵੀ ਪਤਾ ਸੀ ਕਿ ਇਹ ਹੋਣ ਜਾ ਰਿਹਾ ਹੈ, ਲੇਕਿਨ ਕਿਸੇ ਨੇ ਵੀ ਜਿਹੜਾ ਇਸ ਨੂੰ ਬਿਲਕੁਲ ਇਹਦੇ ਲਈ ਤਿਆਰੀ ਨਹੀਂ ਕੀਤੀ। ਔਰ ਦੂਸਰਾ ਸਵਾਲ ਜਿਹੜਾ ਉਹਨਾਂ ਨੂੰ ਖਾਸ ਤੌਰ ਤੇ ਪੁੱਛਿਆ ਗਿਆ ਕਿ ਇਹਦੇ ਚੋਂ ਇੱਕ ਗੱਲ ਇਹ ਵੀ ਕੱਢੀ ਜਾ ਰਹੀ ਹੈ, ਅਸੀਂ ਸਮਝਦੇ ਹਾਂ ਕਿ ਡੈਮੋਕ੍ਰੇਸੀਜ਼ ਲੋਕਾਂ ਦੀ ਵਿਲ ਹੁੰਦੀ ਹੈ, ਆਟੋਕ੍ਰੇਸੀਜ਼ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਕਮਿਊਨਿਜ਼ਮ ਵੀ ਹੈ, ਡਿਕਟੇਟਰਸ਼ਿਪ ਵੀ ਹੈ, ਮੋਨਾਰਕੀਜ਼ ਵੀ ਹੈ, ਜਿੱਥੇ ਕਿ ਪਾਵਰ ਜਿਹੜੀ ਹੈ ਇੱਕ ਸੈਂਟਰਲ ਹੁੰਦੀ ਹੈ। ਔਰ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ ਜਿਹੜੇ ਆਟੋਕ੍ਰੈਟਿਕ ਰਜੀਮ ਨੇ, ਜਿਵੇਂ ਚਾਈਨਾ ਬਾਰੇ ਕਿਹਾ ਜਾ ਰਿਹਾ ਕਿ ਉਹਨੇ ਬਹੁਤ ਚੰਗਾ ਟੈਕਲ ਕੀਤਾ, ਬਹੁਤ ਜਲਦੀ ਕੰਟਰੋਲ ਪਾਇਆ, ਜਾਂ ਨਾਰਥ ਕੋਰੀਆ ਦੇ ਹਵਾਲੇ ਨਾਲ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੀ
ਜਿਹੜੇ ਆਟੋਕ੍ਰੈਟਿਕ ਰਜੀਮ ਨੇ ਉਹ ਬਿਹਤਰ ਨੇ ਡੈਮੋਕ੍ਰੈਟਿਕਸ ਨਾਲੋਂ, ਜਿਨ੍ਹਾਂ ਨੇ ਜਿਹੜਾ ਇਹਨੂੰ ਟੈਕਲ ਕੀਤਾ? ਤਾਂ ਉਹਨਾਂ ਦਾ ਫਰੈਂਕ ਜਵਾਬ ਸੀ, ਆਈ ਡੋਂਟ ਥਿੰਕ ਸੋ, ਕਿ ਮੈਂ ਇਵੇਂ ਨਹੀਂ ਸੋਚਦਾ। ਉਹਨਾਂ ਨੇ ਖੁਦ ਹੀ ਕਿਹਾ ਕਿ there are arguments being made that China can do what China can do things United States can't, ਪਰ ਉਹਨਾਂ ਨੇ ਕਿਹਾ ਕਿ that doesn't mean that what these autocratic countries are doing is actually more effective। ਉਹਨਾਂ ਨੇ ਕਿਹਾ ਇਹਦੇ ਕੋਈ ਸਬੂਤ ਨਹੀਂ ਨੇ ਇਫੈਕਟਿਵ ਨੇ। ਡੈਮੋਕ੍ਰੇਸੀਜ਼ ਦੇ ਥੱਲੇ ਵੀ ਜੇ ਪ੍ਰੋਪਰ ਪ੍ਰੈਪਰੇਸ਼ਨ ਔਰ ਵਿਲ ਹੁੰਦੀ ਜਾਂ ਹੋਏ ਤਾਂ ਇਹਨੂੰ ਟੈਕਲ ਕੀਤਾ ਜਾ ਸਕਦਾ ਸੀ। ਫਿਰ ਉਹਨਾਂ ਨੇ ਫਾਲੋ ਅਪ ਸਵਾਲ ਜਿਹੜਾ ਵਾਈਸ ਟੀਵੀ ਨੇ ਪੁੱਛਿਆ ਕਿ ਇਫ ਯੂ ਆਰ ਲੁਕਿੰਗ ਐਟ ਕੰਟਰੀਜ਼ ਲਾਈਕ ਚਾਈਨਾ ਵੇਅਰ ਕੇਸਿਸ ਸੀਮ ਟੂ ਹੈਵ ਲੈਵਲਡ ਆਫ, ਹਾਊ ਮਚ ਕੈਨ ਵੀ ਟਰਸਟ that those numbers are actually true? ਕਿਉਂਕਿ ਇਹ ਆਲਰੇਡੀ ਕੁਝ ਹਲਕਿਆਂ ਵੱਲੋਂ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਔਰ ਕਿ ਵੀ ਇਹ ਸ਼ਾਇਦ ਫਿਗਰਸ ਟਰੂ ਨਾ ਹੋਣ ਜਿਹੜੇ ਨੰਬਰ ਦਿੱਤੇ ਜਾ ਰਹੇ ਨੇ। ਉਹਦੇ ਚ ਵੀ ਸਨੋਡਨ ਨੇ ਕਿਹਾ ਵੀ ਮੈਂ ਇਵੇਂ ਨਹੀਂ ਸੋਚਦਾ। particularly we see the Chinese government recently working to expel Western journalists at precisely this movement where we need credible independent warnings in this region। ਉਹਨਾਂ ਨੇ ਕਿਹਾ ਵੀ ਪੋਸੀਬਲ ਹੈ ਕਿ ਚਾਈਨਾ ਵੀ ਆਪਣੀਆਂ ਫਿਗਰਸ ਹਾਈਡ ਕਰ ਰਿਹਾ ਕਿਉਂਕਿ ਉਹਨਾਂ ਨੇ ਜਿਹੜਾ ਵੈਸਟਰਨ ਨੇ ਜਰਨਲਿਸਟ ਉਹਨਾਂ ਨੂੰ ਬਾਹਰ ਕੱਢਿਆ। ਔਰ ਫਿਰ ਜਿਹੜਾ ਸਵਾਲ ਸਾਡੀ ਡਿਸਕਸ਼ਨ ਦਾ ਅੱਜ ਦਾ ਕੇਂਦਰੀ ਪੁਆਇੰਟ ਹੈ ਜਾਂ ਸੈਂਟਰਲ ਪੁਆਇੰਟ ਹੈ, ਜਿਹਦੇ ਚ ਉਹਨਾਂ ਨੂੰ ਇਹ ਕਿਹਾ ਕਿ ਵੀ ਇਹ ਜਿਹੜਾ ਇਸ ਤੋਂ ਇਹ ਲੱਗਦਾ ਹੈ ਕਿ ਜਿਹੜੀਆਂ ਮਾਡਰਨ ਇਰਾ ਦੀਆਂ ਸਿਵਲ ਲਿਬਰਟੀਜ਼ ਨੇ, ਜਿਵੇਂ ਰਾਈਟ ਟੂ ਪ੍ਰਾਈਵੇਸੀ ਹੈ, ਇਹ ਸਾਰੀਆਂ ਹੀ ਇਸ ਵੇਲੇ ਅੰਡਰ ਅਟੈਕ ਆ ਗਈਆਂ ਨੇ। ਪਰ ਕੋਈ ਵੀ ਇਸ ਬਾਰੇ ਗੱਲ ਕਰਨ ਨੂੰ ਤਿਆਰ ਨਹੀਂ। ਇਹ ਸਵਾਲ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਔਰ ਉਹਦਾ ਮੈਂ ਜਵਾਬ ਅੰਗਰੇਜ਼ੀ ਦੇ ਵਿੱਚ ਜਿਹੜਾ ਉਹਨਾਂ ਨੇ ਦਿੱਤਾ ਉਹਨਾਂ ਦੇ ਲਫ਼ਜ਼ਾਂ 'ਚ ਹੀ ਦੁਹਰਾਉਣਾ ਚਾਹੁੰਦਾ। ਉਹਨਾਂ ਨੇ ਮਿਸਟਰ ਸਨੋਡਨ ਨੇ ਕਿਹਾ, as authoritarianism spreads, as emergency laws proliferate, as we sacrifice our rights, we also sacrifice our capability to arrest the slide into less liberal and less free world। ਇਹ ਜਿਸ ਤਰੀਕੇ ਨਾਲ ਅਥੋਰੀਟੇਰੀਅਨਿਜ਼ਮ ਜਾਂ ਤਾਕਤ ਦਾ ਇੱਕ ਥਾਂ ਤੇ ਇਕੱਠੇ ਹੋਣਾ, ਐਮਰਜੈਂਸੀ ਲਾਅ ਔਰ ਆਪਣੇ ਅਸੀਂ ਹੱਕਾਂ ਨੂੰ ਕੁਰਬਾਨ ਕਰ ਰਹੇ ਹਾਂ, ਇਹ ਸਾਰਾ ਸਾਡੇ ਹੱਥੋਂ ਜਾ ਰਿਹਾ ਹੈ ਤੇ ਫਿਰ ਅਸੀਂ ਉਸ ਸੰਸਾਰ ਵੱਲ ਜਾ ਰਹੇ ਹਾਂ ਜਿਹੜਾ ਘੱਟ ਲਿਬਰਲ ਹੋਏਗਾ, ਘੱਟ ਆਜ਼ਾਦ ਹੋਏਗਾ। ਫਿਰ ਉਹਨੇ ਅੱਗੋਂ ਕੰਟੀਨਿਊ ਕੀਤਾ ਸਨੋਡਨ ਨੇ, do you truly believe that when the first wave, this second wave, the 16th wave of the coronavirus is a long forgotten memory, that these capabilities will not be kept? ਕਿ ਜਦੋਂ ਇਹ ਬੀਤ ਜਾਏਗਾ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਤੁਹਾਡੀਆਂ ਆਜ਼ਾਦੀਆਂ ਵਾਪਸ ਮੁੜਨਗੀਆਂ ਜਾਂ ਇਹਨਾਂ ਨੂੰ ਜਿਹੜਾ ਹੈ ਉਹ ਭੁਲਾ ਦਿੱਤਾ ਜਾਏਗਾ? that these data sets will not be kept no matter how it is being used, what is being built is the architecture of oppression। ਇਹ ਬੜੀ ਇੰਪੋਰਟੈਂਟ ਗੱਲ ਹੈ ਔਰ ਖਾਸ ਤੌਰ ਤੇ ਇੰਡੀਆ ਦੇ ਹਵਾਲੇ ਨਾਲ ਜਦੋਂ ਮੈਂ ਦੇਖਦਾ ਕਿ ਜਿਵੇਂ ਉਹਨਾਂ ਨੇ ਤਬਲੀਗੀ ਜਮਾਤ ਨੂੰ ਸੈਂਟਰ ਬਣਾ ਕੇ ਕਿ ਜੀ ਇਹਨਾਂ ਨੇ ਸਪਰੈਡ ਕੀਤਾ ਹੈ, ਸਾਰੀਆਂ ਸਟੇਟਾਂ 'ਚ ਉਹਨਾਂ ਦੇ ਬੰਦੇ ਗਿਣਾ ਦਿੱਤੇ। ਇਹ ਵੀ ਸਾਹਮਣੇ ਆਇਆ ਕਿ ਕਿਹਾ ਗਿਆ ਸੀ ਜੀ ਉੱਤਰਾਖੰਡ ਦੇ ਵਿੱਚ 3 ਨੇ, ਬਟ ਬਾਅਦ 'ਚ ਪਤਾ ਲੱਗਿਆ ਵੀ ਉੱਥੋਂ ਤਾਂ ਕੋਈ ਗਿਆ ਹੀ ਨਹੀਂ ਹੈ। ਲੇਕਿਨ ਇਸ ਗੱਲ ਨੇ ਇਹਨਾਂ ਨੂੰ ਮੌਕਾ ਦੇ ਦਿੱਤਾ ਭਾਰਤ ਦੇ ਵਿੱਚ ਕਿ ਉਹ ਹਰ ਸਟੇਟ ਦੇ ਵਿੱਚ ਮੁਸਲਮਾਨਾਂ ਦਾ ਔਰ ਉਹਨਾਂ ਚੋਂ ਵੀ ਜਿਹੜੇ ਲੀਡਰਸ਼ਿਪ ਰੋਲ ਦੇ ਵਿੱਚ ਨੇ, ਜ਼ਾਹਰ ਹੈ ਤਬਲੀਗੀ ਲੋਕ ਲੀਡਰਸ਼ਿਪ ਰੋਲ 'ਚ ਨੇ, ਉਹਨਾਂ ਦਾ ਡਾਟਾ ਉਹਨਾਂ ਦੇ ਕੋਲ ਆ ਗਿਆ। ਭਾਵੇਂ ਹੁਣ ਇਸ ਨੂੰ ਕਰੋਨਾ ਵਾਇਰਸ ਅੱਗੋਂ ਸਪਰੈਡ ਨਾ ਹੋਏ ਆਇਡੈਂਟੀਫਾਈ ਕਰੋ, ਜਾਂ ਅਮਰਿੰਦਰ ਨੇ ਪੰਜਾਬ ਦੇ ਵਿੱਚ ਕਿਹਾ ਜੀ ਅਸੀਂ ਆਪੇ ਹੀ ਆ ਜਾਣ, ਨਹੀਂ ਤੇ ਅਸੀਂ ਫਿਰ ਹੁਣ ਇਹਨਾਂ ਨੂੰ ਜਿਹੜਾ ਪ੍ਰੋਕਲੇਮਡ ਅਫੈਂਡਰ ਡਿਕਲੇਅਰ ਕਰਾਂਗੇ। ਸੋ ਇਹੀ ਗੱਲ ਮਿਸਟਰ ਸਨੋਡਨ ਕਹਿ ਰਿਹਾ ਕਿ ਜਦੋਂ ਸਰਕਾਰਾਂ ਦੇ ਕੋਲ ਡਾਟਾਬੇਸ ਆ ਗਿਆ ਫਿਰ ਉਹ ਪੁੱਛਦਾ ਹੈ ਕਿ ਵੀ ਤੁਹਾਨੂੰ ਨਹੀਂ ਲੱਗਦਾ ਕਿ ਵੀ ਇਹ ਫਿਰ ਜਿਹੜਾ ਆਰਕੀਟੈਕਚਰ ਆਫ ਆਪਰੈਸ਼ਨ ਬਣ ਜਾਏਗਾ, ਦਬਾਅ ਜਾਂ ਜ਼ੁਲਮ ਦਾ ਇਹਨਾਂ ਕੋਲ ਸਾਧਨ ਹੋਏਗਾ? ਕਿਉਂਕਿ ਇਸ ਵੇਲੇ ਹਰ ਹਕੂਮਤ ਦੁਨੀਆ ਦੀ ਜਿਹੜੀ ਹੈ ਉਹ ਡਾਟਾ ਇਕੱਠਾ ਕਰ ਰਹੀ ਹੈ ਔਰ ਵਾਂਸ ਉਹਨਾਂ ਦੇ ਕੋਲ ਸੈਂਟਰਲਾਈਜ਼ਡ ਡਾਟਾ ਹੁੰਦਾ ਹੈ ਫਿਰ ਉਹ ਜਿਸ ਮਰਜ਼ੀ ਰੁੱਖ ਦੇ ਵਿੱਚ ਜਦੋਂ ਮਰਜ਼ੀ ਆਪਰੇਸ਼ਨ ਔਰ ਸੁਪਰੈਸ਼ਨ ਦੇ ਲਈ ਇਸ ਨੂੰ ਇਸਤੇਮਾਲ ਕਰ ਸਕਦੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਭਾਰਤ ਦੇ ਵਿੱਚ ਕਿਵੇਂ ਜਿਹੜਾ ਟਾਰਗੇਟਡ ਲਾਈਨ ਹੈਗੀ ਆ ਮੁਸਲਮਾਨਾਂ ਦੇ ਖਿਲਾਫ, ਉਹਦਾ ਅਸੀਂ ਪਹਿਲਾਂ ਵੀ ਇਸ ਬਾਬਤ ਵਿਚਾਰ ਚਰਚਾ ਕੀਤੀ ਹੈ।
ਪਰ ਇੱਥੇ ਇਹ ਗੱਲ ਇੱਕ ਦੇਖਣ ਵਾਲੀ ਹੈ ਕਿ ਜਿਹੜਾ ਇਹ ਪਾਰਟ ਹੈਗਾ ਇੱਕ ਆਈਡੈਂਟੀਟੀ ਦੇ ਤੌਰ ਤੇ ਲੋਕਾਂ ਨੂੰ ਇਕੱਠੇ ਕਰਨ ਦਾ, ਇੱਕ ਨੈਸ਼ਨਲਿਜ਼ਮ ਦੀ ਜਿਹੜੀ ਭਾਵਨਾ ਹੈਗੀ ਆ ਉਹ ਭਰੀ ਜਾਂਦੀ ਹੈ ਲੋਕਾਂ ਦੇ ਵਿੱਚ, ਜਿਹਨੂੰ ਫਿਰ ਬਾਅਦ ਦੇ ਵਿੱਚ ਹਿੰਸਕ ਰੂਪ ਦਿੱਤਾ ਜਾਂਦਾ ਹੈ ਜਾਂ ਆਪਣੇ ਏਜੰਡੇ ਦੇ ਮੁਤਾਬਕ ਉਹਨੂੰ ਵਰਤਿਆ ਜਾਂਦਾ ਹੈ। ਉਹ ਹੁਣ ਉੱਥੇ ਹਿੰਦੂਤਵਾ ਨੈਸ਼ਨਲਿਜ਼ਮ ਦੀ ਗੱਲ ਹੋਵੇ ਜਾਂ ਇਹੀ ਚੀਜ਼ ਇੱਥੇ ਜਦੋਂ ਟਰੰਪ ਨੇ ਪ੍ਰਧਾਨ ਬਣਨ ਤੋਂ ਪਹਿਲਾਂ ਇਹਨਾਂ ਨੇ ਆਪਣੀ ਕੈਂਪੇਨ ਲੀਡ ਕੀਤੀ ਹੈ ਤੇ ਉਦੋਂ ਵੀ ਇੱਕ ਨੈਸ਼ਨਲਿਜ਼ਮ ਦਾ ਪਾਰਟ ਇੱਥੇ ਦੇਖਣ ਨੂੰ ਮਿਲਿਆ ਸੀ ਤੇ ਅੱਜ ਵੀ ਉਹ ਐਗਜ਼ਿਸਟ ਕਰਦਾ ਕਿਤੇ ਨਾ ਕਿਤੇ, ਅਸੀਂ ਦੇਖ ਸਕਦੇ ਹਾਂ। ਸੋ ਜਦੋਂ ਨੈਸ਼ਨਲਿਜ਼ਮ ਦੀ ਗੱਲ ਆਉਂਦੀ ਹੈ ਇੱਥੇ ਹੋਵੇ ਜਾਂ ਭਾਰਤ ਦੇ ਵਿੱਚ ਹੋਵੇ ਜਾਂ ਅਦਰਵਾਈਜ਼ ਅਸੀਂ ਥਰੂ ਆਊਟ ਇੰਟਰਨੈਸ਼ਨਲ ਲੈਵਲ ਤੇ ਦੇਖਦੇ ਹਾਂ, ਵੱਖ-ਵੱਖ ਮੁਲਕਾਂ ਦੇ ਵਿੱਚ ਇਹਦੀਆਂ ਉਦਾਹਰਨਾਂ ਨੇ। ਪਰ ਜਿਹੜੇ ਅੱਜ ਹਾਲਾਤ ਬਣੇ ਹੋਏ ਆ, ਕੀ ਸਮਝਦੇ ਹੋ ਕਿ ਜਿਹੜੇ ਇਹਨਾਂ ਹਾਲਾਤਾਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ, ਜਿੱਥੇ ਲੋਕਾਂ ਨੂੰ ਰੋਟੀ ਦੀ ਤੇ ਹੋਰ ਜਿਹੜੀਆਂ ਉਹਨਾਂ ਦੀਆਂ ਬੇਸਿਕ ਨੈਸੈਸਿਟੀਜ਼ ਹੈਗੀਆਂ ਨੇ ਉਹਨਾਂ ਤੇ ਉਹਨਾਂ ਦਾ ਧਿਆਨ ਕੇਂਦਰਿਤ ਹੋਊਗਾ, ਇਹ ਸਾਰੇ ਪਾਰਟ ਦੇ ਵਿੱਚ ਜਿਹੜਾ ਇਹ ਨੈਸ਼ਨਲਿਜ਼ਮ ਹੈ ਉਹ ਕਿਸੇ ਵੀ ਮੁਲਕ ਦੇ ਵਿੱਚ ਹੋਵੇ ਉਹਦੇ ਤੇ ਇਹਦਾ ਕੀ ਪ੍ਰਭਾਵ ਪੈਂਦਾ ਤੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਅਸਾਰ ਬਣਦੇ ਹੈਗੇ ਆ ਕਿ ਇਹ ਜਿਹੜਾ ਨੈਸ਼ਨਲਿਜ਼ਮ ਦਾ ਪਾਰਟ ਹੈ ਇਹ ਘਟ ਸਕਦਾ ਇਹ ਸਾਰੇ ਦੇ ਚੱਲਦੇ? ਨਹੀਂ, ਮੈਂ ਸਮਝਦਾ ਵੀ ਜਿਹੜੇ ਜਦੋਂ ਮਿਸਟਰ ਸਨੋਡਨ ਨੇ ਇਹ ਗੱਲ ਵੀ ਕੀਤੀ ਕਿ ਕਿਵੇਂ ਡਾਟਾ ਕਲੈਕਸ਼ਨ ਇਵੈਂਚੁਅਲੀ ਓਪਰੈਸਿਵ ਰਜੀਮਸ ਪੈਦਾ ਕਰੇਗਾ, ਔਰ ਅਸੀਂ ਈਵਨ ਜਦੋਂ ਇਹ ਕ੍ਰਾਈਸਿਸ ਚੱਲ ਵੀ ਰਿਹਾ ਹੈ ਇਸ ਵੇਲੇ ਅਮਰੀਕਾ 'ਚ ਇੰਨੇ ਵੱਡੇ ਪੈਮਾਨੇ ਤੇ ਡੈਥਸ ਹੋ ਰਹੀਆਂ ਨੇ, ਔਰ ਅੱਜ ਦੀ ਇੱਕ ਮੇਨ ਖਬਰ ਸੀ ਕਿ ਕਿਵੇਂ ਅਮਰੀਕਾ ਦੇ ਵਿੱਚ ਜਿਹੜੀ ਇਹਨਾਂ ਦੀ ਜਿਹਨੂੰ ਆਈਸ ਕਹਿੰਦੇ ਨੇ, ਇਮੀਗ੍ਰੇਸ਼ਨ ਐਂਡ ਜਿਹੜੀ ਕਸਟਮ ਜਿਹੜੀ ਹੈ ਐਨਫੋਰਸਮੈਂਟ, ਉਹਨਾਂ ਨੇ ਹਜ਼ਾਰਾਂ ਬੰਦੇ ਜਿਹੜੇ ਨੇ ਉਹ ਡਿਪੋਰਟ ਕਰਨੇ ਸ਼ੁਰੂ ਕੀਤੇ ਹੋਏ ਨੇ। ਜਾਂ ਈਵਨ ਮੈਕਸੀਕੋ ਤੋਂ ਇਹ ਆਇਆ ਕਿ ਜੀ ਹੁਣ ਸਿਰਫ 100 ਬੰਦਾ ਉੱਥੇ ਹੈਗਾ, ਨਹੀਂ ਤੇ ਐਵਰੇਜ 3000 ਬੰਦਾ ਆਉਂਦਾ ਸੀ, ਕਿਉਂਕਿ ਨਾਲ ਦੀ ਨਾਲ ਉਹਨਾਂ ਨੂੰ ਪੁਸ਼ ਬੈਕ ਕਰ ਰਹੇ ਨੇ। ਔਰ ਇਹ ਰੁਝਾਨ ਕਿਉਂਕਿ ਇਹਦੇ ਥੱਲੇ ਪਹਿਲਾਂ ਲਾਅ ਇੰਪਲੀਮੈਂਟੇਬਲ ਸੀ ਇੱਥੇ, ਜਿਹਦੇ ਥੱਲੇ ਇਵੇਂ ਸਰਕਾਰ ਨਹੀਂ ਸੀ ਕਰ ਸਕਦੀ ਔਰ ਕੋਰਟਾਂ ਨੇ ਉਹਦੇ ਤੇ ਪਾਬੰਦੀ ਲਾਈ ਸੀ। ਪਰ ਹੁਣ ਟਰੰਪ ਨੇ ਕਿਉਂਕਿ ਵਾਰ ਟਾਈਮ ਪ੍ਰੈਜ਼ੀਡੈਂਟ ਵਾਂਗ ਆਪਣੀਆਂ ਪਾਵਰਸ ਲੈ ਲਈਆਂ ਨੇ, ਹੁਣ ਇਹ ਚੀਜ਼ ਇਵਨ ਕੋਰਟਸ ਦੀ ਜੁਰਿਸਡਿਕਸ਼ਨ 'ਚ ਨਹੀਂ ਹੈ, ਔਰ ਡਾਇਰੈਕਟ ਪਾਵਰਸ ਵਰਤ ਕੇ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਆਪਣੇ ਨੈਸ਼ਨਲਿਜ਼ਮ ਦੇ ਏਜੰਡੇ ਨੂੰ ਔਰ ਜਿਹੜਾ ਜ਼ੀਨੋਫੋਬੀਆ ਔਰ ਇਸਲਾਮੋਫੋਬੀਆ ਜਿਹੜਾ ਇਹਨਾਂ ਦੇ ਕੈਂਪੇਨ ਦਾ ਹਿੱਸਾ ਸੀ ਉਹਨੂੰ ਇੰਪਲੀਮੈਂਟ ਕਰ ਰਹੇ ਨੇ। ਇਸੇ ਤਰ੍ਹਾਂ ਮੈਂ ਯੂਰਪ ਦੇ ਹਵਾਲੇ ਨਾਲ ਦੇਖ ਰਿਹਾ ਕਿ ਜਿਹੜੀਆਂ ਫਰਾਂਸ ਜਾਂ ਜਰਮਨੀ ਜਾਂ ਇਟਲੀ ਜਾਂ ਸਪੇਨ ਦੇ ਵਿੱਚ ਰਾਈਟ ਵਿੰਗਰ ਪਾਰਟੀਆਂ ਸੀ, ਉਹਨਾਂ ਨੇ ਸਭ ਤੋਂ ਪਹਿਲਾਂ ਇਹੀ ਮੰਗ ਕੀਤੀ ਸੀ ਕਿ ਜੀ ਬਾਰਡਰ ਬੰਦ ਕਰੋ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅੱਜ ਕੋਰੋਨਾ ਦੇ ਹਵਾਲੇ ਨਾਲ ਬੇਸ਼ੱਕ ਬਾਰਡਰ ਮੁਲਕਾਂ ਨੇ ਬੰਦ ਕੀਤੇ ਨੇ, ਈਵਨ ਨਾ 에ਅਰਲਾਈਨਸ ਨੇ ਨਾ ਗਰਾਊਂਡ ਦੇ ਉੱਤੇ ਹੈ, ਪਰ ਇਹ ਤਾਂ ਕੋਰੋਨਾ ਤੋਂ ਪਹਿਲਾਂ ਹੀ ਜਿਹੜੀ ਮੰਗ ਸੀ ਇਹਨਾਂ ਦੇ ਰਾਈਟ ਵਿੰਗਰਸ ਦੀ ਉਹ ਹੋਰ ਵੀ ਸਟਰੈਂਥਨ ਹੋਏ ਨੇ। ਔਰ ਉਹਨਾਂ ਦੀ ਇਹ ਮੰਗ ਹੈ ਕਿ ਭਾਈ, ਔਰ ਇਹਦੇ ਚੋਂ ਈਵਨ ਇਹ ਨਜ਼ਰ ਆ ਰਿਹਾ ਜਿਵੇਂ ਕਿ ਯੂਰਪੀਅਨ ਯੂਨੀਅਨ ਦਾ ਆਪਣਾ ਫਿਊਚਰ ਹੀ ਜਿਹੜਾ ਹੈਂਗ ਕਰ ਰਿਹਾ ਹੈ, ਔਰ ਉਹਦੇ 'ਚ ਆ ਰਿਹਾ ਕਿ ਵੀ ਸ਼ਾਇਦ ਇਸ ਤੋਂ ਬਾਅਦ ਯੂਰਪੀਅਨ ਯੂਨੀਅਨ ਟੁੱਟ ਜਾਏ। ਔਰ ਹਾਲਾਂਕਿ ਇਹਨੂੰ ਰੋਕਣ ਦੇ ਲਈ ਅੱਜ ਯੂਰਪੀਅਨ ਯੂਨੀਅਨ ਨੇ ਸ਼ਾਇਦ ਇਟਲੀ ਨੂੰ ਇੱਕ ਵੱਡਾ ਪੈਕੇਜ ਦਿੱਤਾ ਹੈ, ਲੇਕਿਨ ਇਹ ਮੰਗ ਆਲਰੇਡੀ ਉੱਠ ਰਹੀ ਹੈ ਕਿ ਜੀ ਬੰਦ ਕਰੋ, ਅਸੀਂ ਦੁਨੀਆ ਸਾਰਿਆਂ ਨੂੰ ਜੌਬ ਦਿੰਨੇ ਆ, ਪਰ ਇਸ ਵੇਲੇ ਸਾਡੀ ਮਦਦ ਨਹੀਂ ਹੋਈ। ਸੋ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਜਿਹੜੀ ਇੱਕ ਕੰਬਾਈਨਡ 27 ਨੇਸ਼ਨਸ ਦੀ ਫੋਰਸ ਜਿਹੜੀ ਕਿ ਬਾਰਡਰਸ ਨੂੰ ਇਰਰੈਲੇਵੈਂਟ ਬਣਾਉਂਦੀ ਸੀ ਔਰ ਕਲੈਕਟਿਵ ਯੂਰਪ ਦਾ ਕਨਸੈਪਟ ਦਿੰਦੀ ਸੀ, ਭਾਵੇਂ ਕੰਟੀਨੈਂਟ ਦਾ ਹੀ ਸੀ, ਲੇਕਿਨ ਕਿਉਂਕਿ ਇਹ ਇੱਕ ਅਹਿਮੀਅਤ ਵਾਲੀ ਗੱਲ ਸੀ ਕਿ ਦੋਨੋਂ ਵਰਲਡ ਵਾਰ ਜਿਹੜੇ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਹੋਇਆ ਯੂਰਪ 'ਚ ਹੀ ਸ਼ੁਰੂ ਹੋਏ, ਇਹਨਾਂ ਮੁਲਕਾਂ ਨੇ ਕੀਤਾ। ਤੇ ਯੂਰਪੀਅਨ ਯੂਨੀਅਨ ਇਸ ਗੱਲ ਦੀ ਗਾਰੰਟੀ ਸੀ ਕਿ ਇਸ ਕਿਸਮ ਦੀ ਵਰਲਡ ਵਾਰ ਨਹੀਂ ਹੋਏਗੀ। ਪਰ ਹੁਣ ਜਦੋਂ ਇੰਗਲੈਂਡ ਪਹਿਲਾਂ ਹੀ ਨਿਕਲ ਆਇਆ ਸੀ ਯੂਰਪੀਅਨ ਯੂਨੀਅਨ 'ਚੋਂ, ਪਰ ਇਸ ਕੋਰੋਨਾ ਦੇ ਜਿਹੜੇ ਭਾਰ ਨੇ ਬਾਕੀ ਵੀ ਉਹਦੇ 'ਚ ਫਿਸ਼ਰ ਪੈਦਾ ਕਰ ਦਿੱਤੇ ਨੇ, ਔਰ ਮੈਨੂੰ ਲੱਗਦਾ ਹੈ ਕਿ ਬਹੁਤ ਮੁਸ਼ਕਲ ਹੋਏਗਾ ਯੂਰਪੀਅਨ ਯੂਨੀਅਨ ਦੇ ਫੇਟ ਨੂੰ ਬਚਾ ਸਕਣਾ ਜਾਂ ਉਹਨੂੰ ਰੋਕ ਸਕਣਾ। ਸੋ ਜਦੋਂ ਯੂਰਪੀਅਨ ਯੂਨੀਅਨ ਟੁੱਟੇਗੀ ਤੇ ਜ਼ਾਹਿਰ ਹੈ ਕਿ ਨੈਸ਼ਨਲਿਜ਼ਮ ਜਿਹੜੇ ਆਲਰੇਡੀ ਰਾਈਟ ਵਿੰਗਰ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਇਹਨਾਂ ਦੀਆਂ ਪਾਰਟੀਆਂ, ਫਰਾਂਸ ਦੇ ਵਿੱਚ ਆਲਮੋਸਟ ਉਹ ਕਲੋਜ਼ ਟੂ ਕੈਪਚਰਿੰਗ ਪਾਵਰ ਆ ਗਏ ਸੀ, ਔਰ ਇਹੀ ਰੁਝਾਨ ਅਸੀਂ ਹੋਰ ਖਿੱਤਿਆਂ ਦੇ ਵਿੱਚ ਵੀ ਦੇਖ ਸਕਦੇ ਹਾਂ, ਸਾਊਥ ਅਮਰੀਕਾ ਦੇ ਵਿੱਚ ਵੀ, ਔਰ ਭਾਰਤ ਦੇ ਕੰਟੈਕਸਟ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਹਰ ਨੀਤੀ ਜਿਹੜੀ ਇਸ ਕੋਰੋਨਾ ਦੇ ਹਵਾਲੇ ਨਾਲ ਬਣਾਈ ਜਾ ਰਹੀ ਹੈ ਉਸ ਨੂੰ ਹਿੰਦੂ ਤਵੀਆਂ ਨੇ ਆਪਣੇ ਮਫਾਦ ਦੇ ਲਈ ਬਣਾਇਆ।
ਸਿੱਖਾਂ ਨੂੰ ਜਿਹੜਾ ਹੈ ਉਹ ਬਿਲਕੁਲ ਨੈਗੇਟਿਵ ਪ੍ਰੋਪੇਗੈਂਡਾ ਕੀਤਾ। ਇਟਲੀ ਤੋਂ ਗਏ ਬਲਦੇਵ ਸਿੰਘ ਨਾਲ ਜੋੜ ਕੇ, ਫਿਰ ਤਬਲੀਗੀ ਜਮਾਤ ਦੇ ਹਵਾਲੇ ਨਾਲ ਭਾਰਤ ਦੇ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਹੈ। ਹੁਣ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਕਾਫੀ ਕੇਸ ਹੋਏ ਨੇ, ਕਿਉਂਕਿ ਉਹਨਾਂ ਚੋਂ ਬਹੁਤ ਸਾਰੇ ਜਿਹੜੇ ਸਟੂਡੈਂਟ ਉਹਨਾਂ ਦੇ ਕੁਝ ਈਰਾਨ ਚ ਜਾਂਦੇ ਨੇ ਜੀ, ਈਰਾਨ ਦੇ ਵਿੱਚ ਆਲਰੇਡੀ ਇਹ ਚੀਨ ਤੋਂ ਬਾਅਦ ਫੈਲੀ ਸੀ, ਉਹ ਨਾਲ ਲਿਆਏ ਜਾਂ ਪ੍ਰੋਪਰ ਉਹਨਾਂ ਦੀ ਟੈਸਟਿੰਗ ਇਹਨਾਂ ਨੇ ਨਹੀਂ ਕੀਤੀ, ਜਾਣਬੁੱਝ ਕੇ ਛੱਡ ਦਿੱਤੇ ਇਹ ਕਰਨ ਦੇ ਲਈ। ਇਸ ਸਾਰੇ ਚੋਂ ਜਿਹੜਾ ਇੱਕ ਪਾਰਟ ਤਾਂ ਨੈਸ਼ਨਲਿਜ਼ਮ ਦਾ ਬੈਕ ਆਣਾ ਜਾਂ ਓਪਰੈਸਿਵ ਰਜੀਮਸ ਦਾ ਆਣਾ ਤਾਂ ਹੈ, ਲੇਕਿਨ ਮੈਂ ਦੇਖ ਰਿਹਾ ਹਾਂ ਵੀ ਹਰ ਮੁਲਕ ਦੇ ਵਿੱਚ ਇਹ ਨਹੀਂ ਹੈ ਕਿ ਸਿਰਫ ਅਮਰੀਕਾ ਦੇ ਵਿੱਚ ਮੈਕਸੀਕੋ ਨੂੰ ਲੈ ਕੇ ਜਾਂ ਇਸਲਾਮ ਨੂੰ ਲੈ ਕੇ ਹੈ। ਪਾਕਿਸਤਾਨ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਕਿ ਕਿਉਂਕਿ ਈਰਾਨ ਚੋਂ ਜ਼ਿਆਦਾ ਕੇਸ ਆਏ ਜਿਹੜੇ ਅੱਜ ਪਾਕਿਸਤਾਨ ਚ ਵੀ ਨੇ, ਜਿਹੜਾ ਉਹਨਾਂ ਦਾ ਸਿੰਧ ਜਾਂ ਬਲੋਚਿਸਤਾਨ ਨਾਲ ਬਾਰਡਰ ਲੱਗਦਾ ਇਹ ਵੀ ਆਇਆ ਜੀ ਕਿ ਉਹ ਬਰਾਈਬ ਕਰਕੇ ਜਾਂ ਬਿਨਾਂ ਦੱਸੇ ਆ ਗਏ। ਸੋ ਕੁਝ ਖਿੱਤਿਆਂ ਦੇ ਵਿੱਚ ਉੱਥੇ ਇਹ ਵੀ ਕਿਹਾ ਜਾ ਰਿਹਾ ਕਿ ਇਹ ਸ਼ੀਆ ਵਾਇਰਸ ਹੈ, ਇਹ ਈਰਾਨ ਦੇ ਸ਼ੀਏ ਜਿਹੜੇ ਨੇ ਉੱਥੇ ਗਏ ਔਰ ਉੱਥੋਂ ਲੈ ਕੇ ਆਏ ਨੇ। ਟਰੰਪ ਨੇ ਪਹਿਲਾਂ ਹੀ ਉਹਨੂੰ ਚਾਈਨੀਜ਼ ਵਾਇਰਸ ਕਹਿ ਕੇ ਭੰਡਣਾ ਸ਼ੁਰੂ ਕੀਤਾ ਹੋਇਆ ਹੈ। ਔਰ ਇਹ ਜਿਹੜਾ ਰੁਝਾਨ ਹੈ ਭਾਰਤ ਦੇ ਵਿੱਚ ਉਸ ਨੂੰ ਤਬਲੀਗੀ ਕੋਰੋਨਾ ਵਾਇਰਸ ਦੇ ਨਾਂ ਦੇ ਨਾਲ ਜਿਹੜਾ ਜਿਵੇਂ ਉਹਨਾਂ ਦੇ ਈਵਨ ਮੇਨ ਸਟ੍ਰੀਮ ਮੀਡੀਆ ਨੇ ਵੀ ਪ੍ਰੋਪੇਗੇਟ ਕੀਤਾ, ਔਰ ਇਹੀ ਰੁਝਾਨ ਬਾਕੀ ਥਾਵਾਂ ਤੇ ਵੀ ਦੇਖਣ ਚ ਆ ਰਹੇ ਨੇ ਕਿ ਇਸ ਸਾਰੇ ਦੇ ਹਵਾਲੇ ਨਾਲ ਇਹੀ ਨਹੀਂ ਕਿ ਨੈਸ਼ਨਲਿਜ਼ਮ ਜਿਹੜਾ ਹੈ ਉਹ ਵਾਪਸ ਸਟਰੈਂਥਨ ਹੋਏਗਾ, ਉੱਥੇ ਨਫ਼ਰਤ ਵੀ, ਨਸਲਵਾਦ ਵੀ ਔਰ ਇੱਕ ਦੂਸਰੇ ਪ੍ਰਤੀ ਬਿਲਕੁਲ ਨਫ਼ਰਤ ਦੇ ਬਿਨਾਂ ਦੇ ਉੱਤੇ ਆਪਣੇ ਹਿੱਤਾਂ ਦੇ ਲਈ ਇਨਸਿਕਿਉਰਿਟੀ ਦੀ ਫੀਲਿੰਗ, ਇਹ ਵੀ ਜਿਹੜੀ ਆਉਣ ਵਾਲੇ ਪੀਰੀਅਡ ਪੋਸਟ ਕਰੋਨਾ ਵਰਲਡ ਦੇ ਵਿੱਚ ਦੇਖਣ ਨੂੰ ਮਿਲੇਗੀ। ਜੀ ਬਿਲਕੁਲ ਡਾਕਟਰ ਸਾਹਿਬ, ਜ਼ਰੂਰ। ਸਾਡਾ ਜਿਹੜਾ ਸਮਾਂ ਹੈ, ਹੁਣ ਅਸੀਂ ਗੱਲਬਾਤ ਨੂੰ ਦੁਬਾਰਾ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅੱਗੇ ਵਧਾਵਾਂਗੇ। ਸੋ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਉਹ ਇਸੇ ਤਰ੍ਹਾਂ ਬਣੇ ਰਹਿਣ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੁੰਦੀ ਹੈ।